ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਜਮਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਆਓ ਅਸੀਂ ਸੁਣਨੇ ਆ ਕਿ ਵਾਰਿਸ ਸ਼ਾਹ ਹੋਰੀ ਮੌਜੂ ਚੌਧਰੀ ਦਾ ਜਿਹੜਾ ਘਰ ਹੈ ਉਸ ਦੀ ਬਾਬਤ ਉਹਨਾਂ ਨੇ ਜਿਹੜੀ ਗੱਲ ਚਲਾਈ ਹੈ ਉਸ ਨੂੰ ਕਿਵੇਂ ਟੋਰਦੇ ਨੇ। आओ सब तो पहले सुनने लियाकत अनैत होरां दी आवाज दे विच। बाप करे प्यार ते ओ वैर भाई, डर बाप दे थी पे संग दे ने गुजे मैंने मार के सप वांगू उस दे कालजे नू पे डंग देने। कोई वस न चलने कद छड्डण, जिंदे मेने रंग बरंग दे ने वारिस शाह ये गर्ज है बहुत प्यारी, और साक ना सीन ना अंग देने। बाप करे प्यार ते वैर भाई, डर बाप दे थों पे संग दे ने गुजे मेणे मार के सप वांगू ओदे कालजे नू पे डंग दे ने। कोई वस न चलनी कड छड्डण, देंदे मेणे रंग बरंग दे ने। वारिस शाह ये गर्ज है बहुत प्यारी, होर साक न सैन ना अंग दे ने। ਇਹ ਬੰਦ ਪੜ੍ਹ ਕੇ ਤੇ ਅਸੀਂ ਜਿਹੜੇ ਆ ਭੰਬਲ ਭੂਸੇ 'ਚ ਪੈ ਜਾਂਦੇ ਆ ਬਈ ਇਹ ਕੀ ਮਾਮਲਾ ਹੈ। ਵਾਰਿਸ ਸ਼ਾਹ ਹੋਰਾਂ ਨੇ ਜਦੋਂ ਸਾਨੂੰ ਤਖਤ ਹਜ਼ਾਰੇ ਦੀ ਝਾਕੀ ਦਾ ਹਾਈ ਸੀ ਤੇ ਇਹ ਦੱਸਿਆ ਸੀ ਕਿ ਇਹ ਜਿਹੜੀ ਜੂਹ ਹੈ ਪੰਜਾਬ ਦੀ ਇਹ ਐਵੇਂ ਦੀ ਹੈ ਕਿ ਜਿਵੇਂ ਕਿ ਬਹਿਸ਼ਤ ਹੈ ਜਿਹੜੀ ਹੈ ਉਹ ਜ਼ਮੀਨ ਤੇ ਉਤਰ ਆਈ ਹੈ, ਬਹਿਸ਼ਤ ਵਾਂਗ ਹੈ ਇਹ। ਪਰ ਜਦੋਂ ਉਹਨਾਂ ਨੇ ਸਾਨੂੰ ਮੌਜੂ ਚੌਧਰੀ ਦਾ ਘਰ ਵਹਾਇਆ ਤੇ ਘਰ ਵੀ ਉਹਨਾਂ ਨੇ ਬੜਾ ਸੁਖਾਲਾ ਖੁਸ਼ਹਾਲ ਤੇ ਟੌਰ ਟੱਪੇ ਵਾਲਾ ਦਿਖਾਇਆ। ਪਰ ਇਹ ਕੀ ਹੋ ਗਿਆ ਜਿਹੜਾ ਅੱਜ ਅਸੀਂ ਬਿਆਨ ਪੜ੍ਹ ਰਹੇ ਹਾਂ ਇਸ ਦੇ ਵਿੱਚ ਤੇ ਸਾਨੂੰ ਇੱਕ ਜਿਹੜਾ ਇਹ ਨਕਸ਼ਾ ਜਿਹੜਾ ਹੈ ਉਲਟਾ ਨਜ਼ਰ ਆ ਰਿਹਾ ਹੈ। ਇੱਕ ਨਰਕ ਦਾ ਜਿਹੜਾ ਝਾਕੀ ਹੈ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਘੁੰਮ ਗਈ ਹੈ ਕਿ ਇੱਥੇ ਬਾਪ ਕਰੇ ਪਿਆਰ ਤੇ ਵੈਰ ਭਾਈ। ਬਾਪ ਜਿਹੜਾ ਹੈ ਉਹ ਧੀਜ਼ੋ ਨੂੰ ਪਿਆਰ ਕਰ ਰਿਹਾ ਜਦ ਕਿ ਭਰਾ ਜਿਹੜੇ ਨੇ ਉਹਨਾਂ ਨੇ ਉਹਦੇ ਨਾਲ ਵੈਰ ਰੱਖਿਆ ਹੈ। ਤੇ ਇਹ ਆਈਏ ਸਾਨੂੰ ਇਸ ਗੱਲ ਦੀ ਜਿਹੜੀ ਇਹ ਸਮਝ ਨਹੀਂ ਹੈ ਕਿ ਇਹ ਵੈਰ ਜਿਹੜਾ ਹੈ ਕਿਸ ਗੱਲ ਤੋਂ ਹੈ। ਪਿਓ ਜਿਹੜਾ ਹੈ ਉਹ ਪਿਆਰ ਕਰਦਾ ਹੈ, ਮਾਂ ਪਿਓ ਜਿਹੜੇ ਨੇ ਉਹ ਤੇ ਔਲਾਦ ਨੂੰ ਪਿਆਰ ਕਰਦੇ ਨੇ ਤੇ ਫਿਰ ਜਿਹੜਾ ਨਿੱਕਾ ਬਾਲ ਹੁੰਦਾ ਉਸ ਨਾਲ ਤੇ ਵਧੇਰੇ ਪਿਆਰ ਕਰਦੇ ਨੇ। ਪਰ ਇਹ ਜਿਹੜੀ ਭਰਾਵਾਂ ਦੀ ਇਹ ਧੀਜ਼ੋ ਦੇ ਨਾਲ ਜਿਹੜਾ ਵੈਰ ਹੈ ਇਸ ਦਾ ਜਿਹੜਾ ਕਾਰਨ ਹੈ ਉਹ ਸਾਡੀ ਸਮਝੋ ਜਿਹੜਾ ਹੈ ਅਜੇ ਬਾਹਰ ਹੈ ਕਿ ਇਹ ਕਿਉਂ ਹੈ। ਜਿਹੜੇ ਭਰਾ ਨੇ ਉਹਨਾਂ ਨੇ ਤੇ ਮੌਜੂ ਚੌਧਰੀ ਦਾ ਹੀ ਖੂਨ ਹੈ, ਉਹਦੀ ਹੀ ਨਸਲ ਹੈ ਤੇ ਫਿਰ ਜਿਹੜਾ ਇਹ ਜਿਹੜੇ ਸਕੇ ਭਰਾ ਨੇ ਇਹ ਆਪਸ ਵਿੱਚ ਇਹਨਾਂ ਦਾ ਜਿਹੜਾ ਨਾ ਵੈਰ ਵਿਰੋਧ ਜਿਹੜਾ ਹੈ ਉਹ ਕਿਸ ਕਾਰਨ ਹੈ। ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੋਂ ਪਏ ਸੰਗਦੇ ਨੇ। ਪਿਓ ਦੇ ਕੋਲੋਂ ਡਰਦੇ ਨੇ, ਯਾਨੀ ਕਿ ਧੀਜ਼ੋ ਨਾਲ ਉਹ ਵੈਰ ਰੱਖਦੇ ਨੇ, ਧੀਜ਼ੋ ਨਾਲ ਜਿਹੜਾ ਹੈ ਉਹ ਅਦਾਵਤ ਹੈ। ਪਰ ਪਿਓ ਦੇ ਨਾਲ ਵੀ ਉਹਨਾਂ ਨੂੰ ਪਿਆਰ ਨਹੀਂ ਹੈ, ਪਿਓ ਕੋਲੋਂ ਡਰਦੇ ਨੇ। ਪਿਓ ਕੋਲੋਂ ਉਹ ਕਾਹਦੇ ਲਈ ਡਰਦੇ ਨੇ?
ਅਸੀਂ ਜੇ ਅਸੀਂ ਇਸ ਨੂੰ ਮਾਦੀ ਨੁਕਤਾ ਨਜ਼ਰ ਨਾਲ ਵੀ ਦੇਖੀਏ ਤੇ ਭਰਾ ਜਿਹੜੇ ਨੇ ਉਹ 7 ਨੇ, ਪਿਓ ਤੇ ਧੀ-ਦੋ ਜਿਹੜੇ ਨੇ ਇਹ 2 ਨੇ। ਤੇ ਧੀ-ਦੋ ਜਿਹੜਾ ਹੈ ਉਹ ਅਜੇ ਐਡਾ ਗੱਭਰੂ ਨਹੀਂ ਹੈ ਕਿ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਦਾ ਮੱਥਾ ਲੱਗ ਸਕੇ। ਤੇ ਇਹ ਫਿਰ ਜਿਹੜਾ ਪਿਓ ਹੈ, ਬਾਪ ਹੈ, ਇਹਦੇ ਕੋਲ ਐਸੀ ਕਿਹੜੀ ਗਿੱਦੜ ਸਿੰਘੀ ਹੈ ਜਿਹਦੇ ਕਾਰਨ ਜਿਹੜੇ ਉਹ 7 ਪੁੱਤਰ ਨੇ ਉਹ ਉਹਦੇ ਕੋਲ ਡਰ ਰਹੇ ਨੇ, ਧੀ-ਦੋ ਕੋਲ ਤਾਂ ਨਹੀਂ ਡਰ ਰਹੇ। ਤੇ ਜਿਹੜੀ ਸਾਨੂੰ ਇਸ ਦੀ ਜਿਹੜੀ ਸਮਝ ਆਉਂਦੀ ਹੈ ਉਹ ਜਿਹੜਾ ਅਸੀਂ ਉੱਤੇ ਬਿਆਨ ਪੜ੍ਹਿਆ ਸੀ, ਮੌਜੂ ਚੌਧਰੀ ਪਿੰਡ ਦੀ ਪਾਣ ਵਾਲਾ, ਚੰਗਾ ਭਾਈਆਂ ਦਾ ਸਰਦਾਰ ਆਹਾ, 8 ਪੁੱਤਰ 2 ਬੇਟੀਆਂ ਤਿਸ ਦੀਆਂ ਸਨ, ਵੱਡਾ ਦਰਬ ਤੇ ਮਾਲ ਪਰਿਵਾਰ ਆਹਾ, ਭਲੀ ਭਾਈਆਂ ਵਿੱਚ ਪ੍ਰਤੀਤ ਹੁੰਦੀ ਮੰਨਿਆ ਚੌਂਤਰੇ ਅਤੇ ਸਰਕਾਰ ਆਹਾ। ਗੱਲ ਜਿਹੜੀ ਸਮਝ ਦੇ ਵਿੱਚ ਆਉਂਦੀ ਹੈ ਉਹ ਇਹ ਹੈ ਕਿ ਜਿਹੜਾ ਮੌਜੂ ਚੌਧਰੀ ਹੈ ਉਹ ਦਰਬ ਵਾਲਾ ਹੈ, ਦੌਲਤ ਵਾਲਾ ਹੈ ਤੇ ਮਾਲ ਪਰਿਵਾਰ ਵਾਲਾ ਹੈ, ਔਰ ਇਸੇ ਕਰਕੇ ਉਸਦੀ ਜਿਹੜੀ ਚੌਧਰਾਹਟ ਹੈ ਉਹ ਚੌਂਤਰੇ ਵੀ ਮੰਨੀ ਜਾਂਦੀ ਹੈ ਤੇ ਸਰਕਾਰੀ ਦਰਬਾਰੇ ਵੀ ਜਿਹੜਾ ਹੈ ਉਹ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਸਾਨੂੰ ਜਿਹੜਾ ਹੁਣ ਅਸੀਂ ਲੱਭਿਆ ਹੈ ਕਿ ਉਹ ਉਸ ਦੀ ਜਿਹੜੀ ਤਾਕਤ ਹੈ, ਮਾਦੀ ਤਾਕਤ ਜਿਹੜੀ ਹੈ, ਜਿਹੜੀ ਭੋਏ ਦੀ ਤਾਕਤ ਹੈ, ਜਿਹੜੀ ਭਰਾਵਾਂ ਦੀ ਤਾਕਤ ਹੈ, ਜਿਹੜੀ ਸਰਕਾਰੀ ਦਰਬਾਰ ਵੱਲੋਂ ਉਹਨੂੰ ਤਾਕਤ ਮਿਲੀ ਹੈ, ਉਸ ਤਾਕਤ ਕੋਲ ਡਰਦੇ ਨੇ। ਇੱਥੇ ਸਾਨੂੰ ਇਹ ਪਤਾ ਲੱਗਾ ਕਿ ਜਿਹੜਾ ਧੀ-ਦੋ ਹੈ ਉਹ ਵੀ ਤੇ ਉਹਨਾਂ ਦਾ ਭਰਾ ਵੇ, ਪਰ ਉਹ ਵੀ ਕੋਈ ਨਹੀਂ ਡਰਦੇ, ਕਿਉਂਕਿ ਧੀ-ਦੋ ਜਿਹੜਾ ਹੈ ਉਸ ਦੀ ਜਿਹੜੀ ਦੌਲਤ ਵੱਲੋਂ ਔਰ ਮੁਆਸ਼ੀ ਪੱਖੋਂ ਉਸ ਦੀ ਉਹ ਤਾਕਤ ਨਹੀਂ ਹੈ ਜਿਹੜੀ ਕਿ ਉਸ ਦੇ ਪਿਓ ਦੀ ਹੈ। ਪਿਓ ਜਿਹੜਾ ਹੈ ਉਹ ਮਾਲਕ ਹੈ, तो मालक जड़ा है वो फिर कुछ शैवां दा है। इसका मतलब होया कि फिर जड़ा मालक है उसकी ताकत तो नहीं है, पर जिस चीज़ का मालक है ताकत उसकी है, तो वो डर जड़ा है वो ताकत को है। तो वो जड़ा और ये जड़ा टौ टप्पा है वो भी उस कारण ही है जिदे उत्ते उसकी मालकी है। तो मालकी जड़ी है वारे शाह दे वारे पारे दे विच जड़ी साधन है रोजी रोटी का, वो तो भोए है, जमीन है, तो माल डंगर से वच्छा है, वड्डा जड़ा है साधन जरिया दौलत का वो तो यही बनता है। तो ये भरा जड़े ने फिर कि उस ताकत को डरते ने। तो ये हुण हो सकता है कि किसी होर कोलों भी डरते, होर कारण भी डरते होण, पर जो होर कारण कोई अगे आएगा तो फिर असी उससे भी जड़ा है गल कर लवांगे। हुण तक जिन्ना बयान होया है उस बयान दे विचों जिहड़ी सानू इसका जिहड़ा कारण लभा है, क्योंकि असी पहले भी गल कीती सी कि वारिस शाह काज एंड इफेक्ट दे नाल जिहड़ा है वो गल करदा है। यह जिहड़ा वाकया है जिहड़ा हुण वैर करन वाला, इसका की काज है, इसका वो जिहड़ा काज सानू नज़र आया है वो है मल मालकी। तो मल मालकी जिहड़ी है उसका डर जिहड़ा है भरावां नूं है, वो बंदे को नहीं डरदे। जे वो बंदे को डरदे हुंदे तो फिर धीदो दे नाल जिहड़ा ना वो वैर जिहड़ा है वो ना रखदे। यह भी जिहड़ियां कहा जांदा कि भरावां दीयां बाहां हुंदियां ने, जे भरा बनन फिर तो बाहां हुंदियां ने, पर जे भरा ना बनन तो फिर उसका मौत का भी कारण बन जाते हैं, उसकी बर्बादी का भी कारण जड़ा है वो बन जाते हैं। जड़ा कि सानू इस दे विच जड़ा नज़र आ रहा है कि बाप करे प्यार ते वैर भाई, डर बाप दे तो पे संगदे ने, गुजे मेहने मार के सप वांगू ओदे कालजे नूं पै डंगदे ने। हुण मामला जड़ा है ना इत्थे गुज्जा है, और ये वारदात जड़ी है ये भी गुज्जी हो रही है, क्योंकि प्यो को डरदे ने, सामने धीदो नूं जड़ा है वो मार कुट नहीं सकते, और इन्ने बेबस ने, कोई वस ना चलनी कढ़ छड्डण कि उन्हां दा वस नहीं चलदा, नहीं तो उन्होंने घरों जड़ा है कढ़ छड्डण। अकल हैरान हुंदी है कि हाय ये धीदो ने इन्हां दा की बिगाड़ दिता है कि वो इस हद तक चले गए ने कि अगर प्यो दा जड़ा छत जड़ी उहदे सिर ते ना होवे तो फिर जड़ा है वो इसनूं घरों ही कढ़ देण। घरों क्यों कढ़ना चाहते हैं, घरों कढ़न का कारण की है, ये अजे जड़ा है ना साडे सामने अजे नहीं आया। असीं बथेरी कोशिश की है, लेकिन हो सकता है कि अगे जाके इसका कारण जड़ा है वो सानू जड़ा ना मिल जाए। लेकिन इन्ना कि जड़ा ना सानू पता लगा है कि भरा जड़े ने वो गुज्जे अंदरों अंदर, गुज्जा हुंदा अंदरों अंदर बातनी तौर पर,
ਤੇ ਪੁਸ਼ੀਦਾ ਲੁਕਿਆ ਹੋਇਆ। ਸੋ ਉਹ ਕਿਉਂਕਿ ਪਿਓ ਕੋ ਡਰਦੇ ਨੇ, ਲਿਹਾਜ਼ਾ ਉਹਦੇ ਕੋਲ ਬਚ ਕੇ, ਉਹਦੀਆਂ ਅੱਖਾਂ ਕੋ ਬਚ ਕੇ ਉਹ ਜਿਹੜਾ ਹੈ ਧੀਦੋ ਨੂੰ ਜਿਹੜਾ ਹੈ ਮਿਹਣੇ ਮਾਰਦੇ ਨੇ। ਔਰ ਮਿਹਣੇ ਇਸ ਬਣਦੇ ਮਾਰਦੇ ਨੇ ਕਿ ਜਿਵੇਂ ਸੱਪ ਡੰਗਦਾ ਨਾ, ਇਸ ਤਰ੍ਹਾਂ ਉਹਦੇ ਜਿਹੜੇ ਉਹਨਾਂ ਦੇ ਜਿਹੜੇ ਮਿਹਣੇ ਨੇ ਉਹ ਰਾਂਝੇ ਨੂੰ ਜਿਹੜਾ ਹੈ ਅੰਦਰੋਂ ਅੰਦਰੀ ਜਿਹੜਾ ਹੈ ਉਹ ਡੰਗਦੇ ਨੇ। ਰਾਂਝਾ ਜਿਹੜਾ ਹੈ ਉਹ ਵੀ ਆਪਣੇ ਪਿਓ ਨੂੰ ਜਿਹੜਾ ਹੈ ਨਹੀਂ ਦੱਸਦਾ। ਰਾਂਝਾ ਜਿਹੜਾ ਹੈ ਉਹ ਲੱਗਦਾ ਹੈ ਕਿ ਕੋਈ ਸ਼ਾਂਤੀਵੰਤ ਬੰਦਾ ਹੈ, ਜਿਹੜਾ ਕਿ ਨਹੀਂ ਚਾਹੁੰਦਾ ਕਿ ਇਹ ਗੱਲ ਖੁੱਲੇ ਤੇ ਘਰ ਦੇ ਵਿੱਚ ਜਿਹੜਾ ਹੈ ਕੋਈ ਫਸਾਦ ਪਵੇ, ਕੋਈ ਕਲੇਸ਼ ਪਵੇ, ਕੋਈ ਕਿਲ ਕਲਿਆਣ ਜਿਹੜੀ ਹੈ ਉਹ ਵਧੇ। ਲਿਹਾਜ਼ਾ ਉਹ ਮਾਮਲੇ ਨੂੰ ਉਹ ਵੀ ਜਿਹੜਾ ਹੈ ਗੁੱਝੇ ਤੌਰ ਤੇ ਦਬਾਉਂਦਾ ਹੈ ਔਰ ਪਿਓ ਅੱਗੇ ਇਸ ਦਾ ਜਿਹੜਾ ਹੈ ਉਹ ਵਖਾਲਾ ਨਹੀਂ ਕਰਦਾ। ਤੋ ਉਹਨਾਂ ਦਾ ਵੀ ਯਤਨ ਇਹੋ ਹੀ ਹੈ ਕਿ ਅਸੀਂ ਜੋ ਇਹਦੇ ਨਾਲ ਕਰ ਰਹੇ ਹਾਂ ਇਸ ਦਾ ਵਖਾਲਾ ਜਿਹੜਾ ਹੈ ਉਹ ਪਿਓ ਦੇ ਸਾਹਮਣੇ ਨਾ ਹੋਵੇ, ਕਿਉਂਕਿ ਜੇ ਪਿਓ ਦੇ ਸਾਹਮਣੇ ਹੋ ਗਿਆ ਤੇ ਪਿਓ ਜਿਹੜਾ ਹੈ ਉਹ ਤਾਕਤਵਰ ਹੈ ਔਰ ਉਹ ਆਪਣੀ ਤਾਕਤ ਦੇ ਨਾਲ ਜਿਹੜਾ ਹੈ ਉਹ ਫਿਰ ਸਾਡੇ ਨਾਲ ਕੀ ਕਰ ਸਕਦਾ ਹੈ, ਇਸ ਦੀ ਉਹਨਾਂ ਨੂੰ ਪੂਰੀ ਜਿਹੜੀ ਹੈ ਉਹ ਸਾਰ ਹੈ। ਤੇ ਵਾਰਿਸ ਸ਼ਾਹ ਹੋਰਾਂ ਨੇ ਇਸ ਬੰਦ ਦੇ ਆਖਰੀ ਤੁਕ ਵਿੱਚ ਇੱਕ ਬੜੀ ਕੈਂਟ ਗੱਲ ਕੀਤੀ ਹੈ, ਬੜੀ ਸੁਪਰਬ ਔਰ ਸ਼ਾਨਦਾਰ ਜਿਹੜੀ ਹੈ ਉਹ ਗੱਲ ਕੀਤੀ ਹੈ ਕਿ ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨਾ ਸੈਨ ਨਾ ਅੰਗਦੇ ਨੇ। ਸਾਕ ਜਿਹੜਾ ਹੁੰਦਾ ਹੈ ਇਹ ਰਿਸ਼ਤਾ ਹੁੰਦਾ, ਤਾਲੁਕ ਹੁੰਦਾ, ਵਾਸਤਾ ਹੁੰਦਾ ਦੋ ਜੀਆਂ ਦਾ ਆਪਸੀ ਵਿੱਚ। ਉਹ ਜਿਹੜਾ ਸਾਡਾ ਸਮਾਜ ਹੈ ਇਹ ਸਾਕਾਂ ਤੇ ਹੀ ਆਧਾਰਿਤ ਹੈ। ਕਿਤੇ ਮਾਂ ਪਿਓ ਹੈ, ਕਿਤੇ ਔਲਾਦ ਹੈ, ਕਿਤੇ ਭੈਣ ਭਰਾ ਨੇ, ਕਿਤੇ ਚਾਚੇ ਤਾਏ ਨੇ, ਕਿਤੇ ਸੱਜਣ ਯਾਰ ਬੇਲੀ ਜਿਹੜੇ ਨੇ, ਇਹ ਸਾਰੇ ਹੀ ਜਿਹੜੇ ਨੇ ਸਾਕ ਨੇ। ਵਾਰਿਸ ਸ਼ਾਹ ਹੁਰੀ ਹੁਣ ਇੱਕ ਸਾਇੰਟੀਫਿਕ ਗੱਲ ਕਰ ਰਹੇ ਨੇ ਔਰ ਇੱਕ ਅਸੂਲ ਦੀ ਗੱਲ ਕਰ ਰਹੇ ਨੇ ਕਿ ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ। ਉਹ ਦੱਸ ਰਹੇ ਨੇ ਕਿ ਗਰਜ਼ ਜਿਹੜੀ ਹੈ ਇਹ ਪਿਆਰੀ ਹੋ ਗਈ ਹੈ ਔਰ ਕਿੰਨਾ ਔਰ ਇੰਨੀ ਪਿਆਰੀ ਹੋ ਗਈ ਹੈ ਕਿ ਇਹ ਜਿਹੜੇ ਰਿਸ਼ਤੇ ਨੇ ਹੋਰ ਸਾਕ ਨਾ ਸੈਨ ਨਾ ਅੰਗਦੇ ਨੇ, ਕਿ ਇਹ ਜਿਹੜੇ ਸਾਕ ਨੇ ਇਹ ਵੀ ਉਹਨਾਂ ਨੇ ਦੋ ਬਣਦੇ ਜਿਹੜੇ ਨੇ ਸਾਨੂੰ ਦੱਸੇ ਨੇ, ਦੋ ਕਿਸਮ ਦੇ ਜਿਹੜੇ ਸਾਕ ਨੇ ਉਹ ਉਹਨਾਂ ਨੇ ਗਿਣਵਾਏ ਨੇ। ਇੱਕ ਜਿਹੜਾ ਹੈ ਅੰਗ ਦੇ ਸਾਕ ਨੇ, ਇੱਕ ਸੈਣ ਦੇ ਸਾਕ ਨੇ। ਅੰਗ ਦੇ ਸਾਕ ਉਹ ਹੁੰਦੇ ਨੇ ਜਿਹੜੇ ਇੱਕੋ ਹੀ ਕੁੱਖੋਂ ਜਨਮ ਲੈਣ, ਜਿਸ ਤਰ੍ਹਾਂ ਭੈਣ ਭਰਾ ਨੇ, ਭੈਣ ਭਰਾ ਜਿਹੜੇ ਨੇ ਉਹ ਇੱਕੋ ਹੀ ਕੁੱਖ 'ਚ ਉਹਨਾਂ ਨੇ ਜਨਮ ਲਿਆ ਹੈ। ਲਿਹਾਜ਼ਾ ਜਿਹੜੇ ਭੈਣ ਭਰਾ ਨੇ ਇਹ ਅੰਗ ਦੇ ਸਾਕ ਨੇ, ਯਾਨੀ ਕਿ ਰਾਂਝੇ ਦੇ ਜਿਹੜੇ ਭਰਾ ਨੇ, ਰਾਂਝੇ ਦੀਆਂ ਜਿਹੜੀਆਂ ਭੈਣਾਂ ਨੇ ਉਹ ਅੰਗ ਦੇ ਸਾਕ ਨੇ। ਇਸੇ ਤਰ੍ਹਾਂ ਜਿਹੜਾ ਮਾਂ ਪਿਓ ਵੀ ਉਹ ਵੀ ਸਾਡਾ ਅੰਗ ਦਾ ਸਾਕ ਹੈ। ਇੱਕ ਉਹ ਸਾਕ ਹੁੰਦੇ ਨੇ, ਇੱਕ ਉਹ ਰਿਸ਼ਤੇ ਹੁੰਦੇ ਨੇ ਜਿਹੜੇ ਅਸੀਂ ਆਪ ਸਹੇੜਨੇ ਆ, ਵੇਖ ਚਾਹ ਕੇ, ਵੇਖ ਭਾਲ ਕੇ। ਉਹ ਜਿਹੜੇ ਨੇ ਉਹ ਸੈਣ ਹੁੰਦੇ ਨੇ, ਸਹੇੜੇ ਹੋਏ ਸਾਕ ਜਿਹੜੇ ਨੇ, ਜਿਹੜੇ ਆਪ ਬਣਾਏ ਹੁੰਦੇ ਨੇ ਉਹਨਾਂ ਨੂੰ ਸੈਣ ਦੇ ਸਾਕ ਜਿਹੜਾ ਹੈ ਉਹ ਕਿਹਾ ਜਾਂਦਾ। ਜਿਵੇਂ ਅਸੀਂ ਵਿਆਹ ਸ਼ਾਦੀ ਕਰਕੇ ਸਾਗ ਬਣਾਉਂਦੇ ਹਾਂ, ਕੁੜਮ ਬਣਾਉਂਦੇ ਹਾਂ, ਫਿਰ ਆਪਣਾ ਨੂੰਹ ਬਣਾਉਂਦੇ ਹਾਂ, ਫਿਰ ਅਸੀਂ ਜਵਾਈ ਬਣਾਉਂਦੇ ਹਾਂ, ਇਸੇ ਤਰ੍ਹਾਂ ਦਿਓਰ ਬਣਦਾ ਹੈ, ਨਨਾਣ ਬਣਦੀ ਹੈ। ਇਹ ਜਿਹੜੇ ਸਾਕ ਨੇ ਇਹ ਸਹੇੜੇ ਹੋਏ ਜਿਹੜੇ ਨੇ ਸਾਕ ਨੇ ਔਰ ਇਹ ਜਿਹੜੇ ਨੇ ਬੰਦਾ ਆਪ ਬਣਾਉਂਦਾ ਹੈ। ਜਿਹੜੇ ਅੰਗ ਦੇ ਸਾਕ ਨੇ ਇਹਨਾਂ ਦੇ ਵਿੱਚ ਬੰਦੇ ਦੀ ਕੋਈ ਮਰਜ਼ੀ ਜਿਹੜੀ ਹੈ ਉਹ ਸ਼ਾਮਲ ਨਹੀਂ ਹੁੰਦੀ, ਬੰਦੇ ਦੀ ਚੁਆਇਸ ਜਿਹੜੀ ਹੈ ਉਹ ਇਸ ਦੇ ਵਿੱਚ ਨਹੀਂ ਹੁੰਦੀ। ਵਾਰਿਸ ਸ਼ਾਹ ਹੋਰੀ ਦੱਸਦੇ ਨੇ ਕਿ ਦੋਨੋਂ ਬਣਦੇ ਜਿਹੜੇ ਸਾਕ ਨੇ ਇਹ ਗਰਜ਼ ਤੇ ਆਧਾਰਿਤ ਨੇ ਔਰ ਇਹ ਗਰਜ਼ ਜਿਹੜੀ ਹੈ ਇਹਨਾਂ ਤੇ ਪ੍ਰਧਾਨ ਹੋ ਗਈ ਹੈ। ਰਿਸ਼ਤੇ ਜਿਹੜੇ ਨੇ ਉਹ ਪਿੱਛੇ ਰਹਿ ਗਏ ਨੇ। ਅੱਛਾ, ਹੁਣ ਗਰਜ਼ ਕੀ ਹੈ? ਉਹ ਗਰਜ਼ ਜਿਹੜੀ ਹੈ ਉਹ ਅਜੇ ਤੱਕ ਜੋ ਅਸੀਂ ਪੜ੍ਹਿਆ ਹੈ ਉਹਦੇ ਵਿੱਚ ਉਹ ਸਾਹਮਣੇ ਜਿਹੜੀ ਹੈ ਸਾਨੂੰ ਉਹ ਨਜ਼ਰ ਨਹੀਂ ਆਈ। ਲੇਕਿਨ ਲੱਗਦਾ ਹੈ ਕਿ ਕੋਈ ਗਰਜ਼ ਜਿਹੜੀ ਹੈ ਨਾ ਹੈ ਜਿਹਨੇ ਜਿਹੜਾ ਨਾ ਇਹ ਸਾਰਾ ਮਾਮਲਾ ਜਿਹੜਾ ਨਾ ਕੀਤਾ ਹੈ, ਕਿਉਂਕਿ ਮਾਮਲਾ ਜਿਹੜਾ ਹੈ ਨਾ ਉੱਤੇ ਛਿੜ ਪਿਆ ਹੈ ਔਰ ਸਾਨੂੰ ਜਿਹੜੀ ਹੈ ਨਾ ਉਹਦੀ ਥੋੜੀ ਸੁੱਧ ਬੁੱਧ ਜਿਹੜੀ ਹੈ ਉਹ ਅਸੀਂ ਉਹਦੇ ਜਿਹੜਾ ਨਾ ਲਾਗੇ ਚਾਗੇ ਜਿਹੜਾ ਨਾ ਉਹ ਪਹੁੰਚ ਗਏ ਹਾਂ ਔਰ ਉਹ ਹੈ ਵੈਰ ਜਿਹੜਾ ਨਾ ਸਾਨੂੰ ਉੱਚ ਨਜ਼ਰ ਆਇਆ ਹੈ। ਔਰ ਵੈਰ ਜਿਹੜਾ ਹੈ ਇਹ ਕੋਈ ਗਰਜ਼ ਹੈ ਜਿਹਦੇ ਕਾਰਨ ਜਿਹੜਾ ਹੈ ਇਹ ਵੈਰ ਜਿਹੜਾ ਹੈ ਇਹ ਪ੍ਰਧਾਨ ਹੋ ਗਿਆ ਹੈ ਭਰਾਬੰਦੀ ਦੇ ਉੱਤੇ। ਇਹ ਜਿਹੜਾ ਮਾਂ ਪਿਓ ਦੇ ਉੱਤੇ ਵੀ ਜਿਹੜਾ ਹੈ ਇਹ ਪ੍ਰਧਾਨ ਜਿਹੜਾ ਗਰਜ਼ ਜਿਹੜੀ ਹੈ ਨਾ ਉਹ ਹੋ ਗਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਆ ਕੋਈ ਸਮਾਜ ਜਿਹੜਾ ਹੈ, ਕੋਈ ਜੀ ਜਿਹੜਾ ਹੈ ਉਹ ਗਰਜ਼ ਤੋਂ ਖਾਲੀ ਹੁੰਦਾ ਹੈ? ਜੇ ਅਸੀਂ ਸਮਾਜ ਦੇ ਵਿੱਚ ਹੁਣ ਇਹ ਜਿਹੜੀ ਗਰਜ਼ ਸਾਹਮਣੇ ਆਈ ਹੈ ਇਹਦੇ ਵਿੱਚ ਵਾਰਿਸ ਸ਼ਾਹ ਹੋਰਾਂ ਨੇ ਜਿਹੜੀ ਸਾਨੂੰ ਦੱਸੀ ਹੈ, ਗਰਜ਼ ਜਿਹੜੀ ਹੈ ਉਹ ਕਈ ਬਣਦੀ ਹੁੰਦੀ ਹੈ। ਇੱਕ ਗਰਜ਼ ਜਿਹੜੀ ਹੈ ਉਹ ਚੰਗੀ ਵੀ ਹੁੰਦੀ ਹੈ, ਇੱਕ ਗਰਜ਼ ਜਿਹੜੀ ਹੈ ਉਹ ਮੰਦੀ ਵੀ ਹੁੰਦੀ ਹੈ।
ਹੁਣ ਸਾਨੂੰ ਇੱਥੇ ਜਿਹੜੀ ਗਰਜ਼ ਨਜ਼ਰ ਆ ਰਹੀ ਹੈ ਨਾ, ਉਹ ਮੰਦੀ ਨਜ਼ਰ ਆ ਰਹੀ ਹੈ, ਔਰ ਉਹ ਇਸ ਕਰਕੇ ਸਾਨੂੰ ਮੰਦੀ ਨਜ਼ਰ ਆ ਰਹੀ ਹੈ ਕਿ ਉਸ ਦੇ ਤੱਤ ਵਿੱਚੋਂ, ਉਸ ਦੇ ਸਿੱਟੇ ਵਿੱਚੋਂ ਵੈਰ ਉਭਰਿਆ ਹੈ। ਤੋ ਵੈਰ ਜਿੱਥੇ ਵੀ ਹੈ ਉਹ ਚੰਗਾ ਨਹੀਂ ਹੈ। ਵੈਰ ਜਿਹੜਾ ਹੈ ਉਹ ਮੰਦਾ ਹੈ। ਵੈਰ ਜਿਹੜਾ ਹੈ ਉਹ ਬੰਦੇ ਨੂੰ ਬੰਦੇ ਕੋਲੋਂ ਦੂਰ ਕਰਦਾ ਹੈ। ਵੈਰ ਜਿਹੜਾ ਹੈ ਉਹ ਰਿਸ਼ਤਿਆਂ ਨੂੰ ਜਿਹੜਾ ਹੈ ਉਹ ਉਸ ਦੀ ਨਫੀ ਕਰਦਾ ਹੈ। ਵੈਰ ਜਿਹੜਾ ਹੈ ਉਹ ਬੰਦੇ ਨੂੰ ਜਿਹੜਾ ਹੈ ਉਹ ਬੰਦਾ ਨਹੀਂ ਰਹਿਣ ਦਿੰਦਾ। ਹੁਣ ਜਿਸ ਤਰ੍ਹਾਂ ਇੱਥੇ ਭਰਾ ਜਿਹੜੇ ਨੇ ਉਹ ਰਾਂਝੇ ਦੇ ਪੂਰੇ ਤਪੇ ਪਏ ਨੇ, ਔਰ ਵਾਰਿਸ ਸ਼ਾਹ ਹੋਰਾਂ ਨੇ ਦੋਨੋਂ ਦਾ ਹੀ ਜ਼ਿਕਰ ਕਰਤਾ। ਜਿਹੜਾ ਪਿਓ ਹੈ ਉਹ ਪਿਆਰ ਕਰਦਾ ਹੈ, ਉਸ ਦੇ ਨਾਲ ਪਿਆਰ ਵੀ ਇੱਕ ਗਰਜ਼ ਹੈ, ਇਸੇ ਤਰ੍ਹਾਂ ਜਿਹੜਾ ਵੈਰ ਹੈ ਉਹ ਵੀ ਇੱਕ ਗਰਜ਼ ਹੈ। ਲੇਕਿਨ ਜਿਹੜਾ ਪਿਆਰ ਹੈ ਉਹ ਜੋੜਦਾ ਹੈ, ਉਹ ਰਿਸ਼ਤਿਆਂ ਨੂੰ ਆਪਸ ਦੇ ਵਿੱਚ ਜਿਹੜਾ ਹੈ ਤਗੜਾ ਕਰਦਾ ਹੈ, ਤੇ ਜਿਹੜਾ ਵੈਰ ਹੈ ਉਹ ਕਮਜ਼ੋਰ ਕਰਦਾ ਹੈ। ਤੋ ਅਸੀਂ ਜਦੋਂ ਇਨਸਾਨ ਨੂੰ ਇਨਸਾਨੀਅਤ ਦੇ ਨੁਕਤਾ ਨਜ਼ਰ ਨਾਲ ਦੇਖਾਂਗੇ ਤੇ ਫਿਰ ਸਾਨੂੰ ਜਿਹੜਾ ਪਿਆਰ ਹੈ ਉਹ ਜਿਹੜਾ ਹੈ ਉਹ ਚੰਗਾ ਬਹਾਲੀ ਦੇਗਾ, ਜਦ ਕਿ ਜਿਹੜਾ ਵੈਰ ਹੈ ਉਹ ਮੰਦਾ ਬਹਾਲੀ ਦੇਗਾ। ਲਿਹਾਜ਼ਾ ਐਸੀ ਗਰਜ਼ ਜਿਹੜੀ ਇਨਸਾਨੀਅਤ ਨੂੰ ਅੱਗੇ ਵਧਾਵੇ, ਜਿਹੜੀ ਪਿਆਰ ਮੁਹੱਬਤ ਨੂੰ ਅੱਗੇ ਵਧਾਵੇ, ਜਿਹੜੀ ਸਮਾਜ ਨੂੰ ਜੋੜੇ, ਜਿਹੜੀ ਸਮਾਜ ਨੂੰ ਅੱਗੇ ਲੈ ਕੇ ਚੱਲੇ, ਉਹ ਗਰਜ਼ ਜਿਹੜੀ ਹੈ ਉਹ ਚੰਗੀ ਹੈ ਔਰ ਉਸ ਦਾ ਹੋਣਾ ਬਹੁਤ ਜ਼ਰੂਰੀ ਹੈ। ਲੇਕਿਨ ਉਹ ਗਰਜ਼ ਜਿਹੜੀ ਕਿ ਸਮਾਜ ਨੂੰ ਤੋੜੇ, ਰਿਸ਼ਤਿਆਂ ਨੂੰ ਤੋੜੇ, ਜੀ ਨੂੰ ਜੀ ਕੋਲੋਂ ਨਖੇੜੇ, ਬਲਕਿ ਇੱਥੋਂ ਤੱਕ ਕਿ ਜੀ ਨੂੰ ਜੀ ਦੇ ਕੋਲੋਂ ਵੀ ਜਿਹੜਾ ਹੈ, ਜੀ ਨੂੰ ਆਪਣੇ ਆਪ ਤੋਂ ਵੀ ਜਿਹੜਾ ਹੈ ਉਹ ਨਖੇੜ ਕੇ ਰੱਖ ਦੇਵੇ, ਐਸੀ ਗਰਜ਼ ਜਿਹੜੀ ਹੈ ਉਹਨੂੰ ਅਸੀਂ ਮੰਦਾ ਜਾਣਦੇ ਹਾਂ, ਉਸ ਨੂੰ ਅਸੀਂ ਚੰਗਾ ਨਹੀਂ ਜਾਣਦੇ। ਜਿਸ ਤਰ੍ਹਾਂ ਅਸੀਂ ਇੱਥੇ ਜਿਹੜੇ ਭਰਾਵਾਂ ਦਾ ਜਿਹੜਾ ਵਰਤਾਰਾ ਹੈ ਰਾਂਝੇ ਦੇ ਨਾਲ, ਉਸ ਨੂੰ ਅਸੀਂ ਜਿਹੜਾ ਹੈ ਚੰਗਾ ਨਹੀਂ ਜਾਣਦੇ। ਹੁਣ ਮਾਮਲਾ ਸਾਰਾ ਇਹ ਵੇ ਕਿ ਵਾਰਿਸ ਸ਼ਾਹ ਹੋਰਾਂ ਨੇ ਜਿਹੜੀ ਜੰਨਤ ਉੱਤੇ ਸਾਨੂੰ ਵਿਖਾਈ ਸੀ, ਉਹ ਜਿਹੜੀ ਜੰਨਤ ਸੀ ਉਹ ਸੀ ਪੈਦਾਵਾਰੀ ਵਸੀਲਿਆਂ ਦੇ ਰਾਹੀਂ, ਕਿ ਇਹ ਜਿਹੜੀ ਪੰਜਾਬ ਦੀ ਭੋਏ ਹੈ ਇਹ ਦੌਲਤ ਦਾ ਜ਼ਰੀਆ ਹੈ, ਸਾਧਨ ਹੈ, ਪੈਦਾਵਾਰ ਦਾ ਸਾਧਨ ਹੈ, ਔਰ ਇਹਦੀ ਵਜ੍ਹਾ ਤੋਂ ਜਿਹੜਾ ਹੈ ਪੈਦਾਵਾਰ ਜਿਹੜੀ ਹੈ ਉਹ ਚੋਖੀ ਹੁੰਦੀ ਹੈ, ਜਿਹਦੇ ਕਾਰਨ ਜਿਹੜਾ ਹੈ ਜਿਹੜੇ ਇਸ ਪੈਦਾਵਾਰ ਦੇ ਮਾਲਕ ਨੇ ਉਹ ਖੁਸ਼ਹਾਲ ਨੇ। ਪਰ ਇਹ ਜਿਹੜੇ ਪੈਦਾਵਾਰ ਦੇ ਮਾਲਕ ਨਹੀਂ ਹੈ ਉਹ ਜਿਹੜੇ ਨੇ ਉਹ ਬਦਹਾਲ ਨੇ। ਸੋ ਉਹਦੇ ਵਿੱਚ ਅਜੇ ਬਦਹਾਲੀ ਦਾ ਜ਼ਿਕਰ ਤੇ ਨਹੀਂ ਆਇਆ, ਅਜੇ ਤੇ ਜਿਹੜਾ ਸਾਨੂੰ ਉਹਨਾਂ ਨੇ ਦਿਖਾਇਆ ਉੱਤੇ ਕਿ ਜਿਹੜੇ ਨੇ छैल ਗੱਭਰੂ ਜਿਹੜੇ ਨੇ ਉਹ ਬਾਂਕੇ ਨੇ, ਔਰ ਨਵਾਂ 6868 ਜਿਹੜਾ ਹੈ ਉਹ ਉਹਨਾਂ ਦੇ ਉੱਤੇ ਆਉਂਦਾ ਹੈ। ਯਾਨੀ ਕਿ ਅੱਜ 68 ਹੋਰ ਹੈ, ਅੱਜ ਉਹਨਾਂ ਦੀ ਸ਼ਾਨ ਸ਼ੌਕਤ ਹੋਰ ਹੈ, ਤੇ ਅਗਲੇ ਦਿਨ ਉਹਨਾਂ ਦੀ ਸ਼ਾਨ ਸ਼ੌਕਤ ਜਿਹੜੀ ਹੈ ਉਹ ਹੋਰ ਹੈ। ਔਰ ਉਹ ਕਿਸ ਕਾਰਨ ਹੈ? ਉਹ ਇਸੇ ਕਾਰਨ ਹੈ ਕਿ ਉਹ ਪੈਦਾਵਾਰੀ ਵਸੀਲਿਆਂ ਤੋਂ ਲਾਭ ਚੁੱਕ ਰਹੇ ਨੇ ਔਰ ਉਹਨਾਂ ਨੂੰ ਆਪਣੀ ਵਰਤੋਂ ਵਿੱਚ ਲਿਆ ਰਹੇ ਨੇ। ਤੇ ਜਿਹੜੇ ਬੰਦੇ ਪੈਦਾਵਾਰੀ ਵਸੀਲਿਆਂ ਨੂੰ ਆਪਣੀ ਹਿੱਤ ਵਿੱਚ ਵਰਤਦੇ ਨੇ, ਉਹ ਹੀ ਜੱਗ ਤੇ ਖੁਸ਼ਹਾਲ ਹੁੰਦੇ ਨੇ, ਉਹ ਹੀ ਜੱਗ ਦੇ ਸਿਆਣੇ ਲੋਕ ਹੁੰਦੇ ਨੇ, ਉਹ ਜੱਗ ਦੇ ਜਿਹੜੇ ਨੇ ਨਾ ਆਦਰਯੋਗ ਲੋਕ ਜਿਹੜੇ ਨੇ ਉਹ ਗਿਣੇ ਜਾਂਦੇ ਨੇ। ਔਰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਔਰ ਇਸ ਤਰ੍ਹਾਂ ਦਾ ਜਿਹੜਾ ਨਿਜ਼ਾਮ ਹੈ ਆਲੇ ਦੁਆਲੇ ਉਸਾਰਿਆ ਜਾਂਦਾ ਹੈ ਕਿ ਉਸ ਦੇ ਵਿੱਚ ਉਹਨਾਂ ਦੀ ਹੀ ਜਿਹੜੀ ਹੈ ਵਾਹ ਵਾਹ ਤੇ ਬੱਲੇ ਬੱਲੇ ਜਿਹੜੀ ਹੈ ਉਹ ਹੁੰਦੀ ਹੈ। ਲੇਕਿਨ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਪੈਦਾਵਾਰ ਕਰਦੇ ਨੇ, ਮਸਲਨ ਜ਼ਮੀਨ ਮੌਜੂਦ ਹੈ ਪਰ ਉਸ ਜ਼ਮੀਨ ਤੇ ਲੋਕ ਕੰਮ ਕਰਦੇ ਨੇ। ਤੋ ਜਾਗੀਰਦਾਰੀ ਸਮਾਜ ਦੇ ਵਿੱਚ ਜਿਹੜੇ ਮੁਜ਼ਾਰੇ ਨੇ ਉਹ ਜਿਹੜਾ ਨਾ ਉਸ 'ਤੇ ਆਪਣਾ ਖੇਤੀਬਾੜੀ ਕਰਦੇ ਨੇ, ਆਪਣਾ ਜਿਹੜਾ ਖੂਨ ਪਸੀਨਾ ਜਿਹੜਾ ਨਾ ਉਹ ਵਗਾਉਂਦੇ ਨੇ, ਪਰ ਪੈਦਾਵਾਰ ਦੇ ਵਿੱਚੋਂ ਜਿਹੜਾ ਜ਼ਮੀਨ ਦਾ ਮਾਲਕ ਹੈ ਉਹ ਜਿਹੜਾ ਹੈ ਹਿੱਸਾ ਲੈ ਜਾਂਦਾ ਹੈ, ਔਰ ਉਸ ਹਿੱਸੇ ਦੇ ਨਾਲ ਉਸ ਦੀ ਜਿਹੜੀ ਜੰਨਤ ਹੈ ਉਹ ਹੋਰ ਖੂਬਸੂਰਤ ਹੋ ਜਾਂਦੀ ਹੈ, ਉਸ ਦੇ ਘਰ ਦੇ ਵਿੱਚ ਹੋਰ ਖੁਸ਼ਹਾਲੀ ਆ ਜਾਂਦੀ ਹੈ, ਉਸ ਦਾ ਘਰ ਜਿਹੜਾ ਹੋਰ ਸੋਹਣਾ ਤੇ ਖੂਬਸੂਰਤ ਜਿਹੜਾ ਹੈ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ। ਲੇਕਿਨ ਜਿਹੜੇ ਲੋਕ ਦੌਲਤ ਪੈਦਾ ਕਰ ਰਹੇ ਨੇ ਉਸ 'ਤੇ ਆਪਣੀ ਮਿਹਨਤ ਖੂਨ ਪਸੀਨਾ ਹੀ ਕਰ ਰਹੇ ਨੇ, ਉਹਨਾਂ ਨੂੰ ਸਿਰਫ ਸਾਹ ਲੈਣ ਜੋਗੀ ਹੀ ਆਉਂਦੀ ਹੈ। ਇਹ ਸਾਡਾ ਮੁਸ਼ਾਹਦਾ ਹੈ, ਅਸੀਂ ਵੇਖਦੇ ਹਾਂ ਕਿ ਜਾਗੀਰਦਾਰੀ ਸਮਾਜ ਦੇ ਵਿੱਚ ਇੰਝ ਹੀ ਹੁੰਦਾ। ਵਾਰਿਸ ਸ਼ਾਹ ਦਾ ਜਿਹੜਾ ਵੇਲਾ ਹੈ ਇਹ ਜਾਗੀਰਦਾਰੀ ਸਮਾਜ ਦਾ ਵੇਲਾ ਨਹੀਂ ਹੈ, ਇਹ ਹੈ ਰਿਆਸਤੀ ਜਾਗੀਰਦਾਰੀ ਜਿਹੜੀ ਹੈ ਉਸ ਦਾ ਵੇਲਾ ਹੈ। ਬਾਦਸ਼ਾਹ ਜਿਹੜਾ ਹੈ ਉਹ ਜਿਹੜੀ ਜ਼ਮੀਨ ਹੈ ਉਹ ਖੁਸ਼ ਹੋ ਕੇ ਜਿਹੜਾ ਹੈ ਜਿਹਦੇ ਤੇ ਖੁਸ਼ ਹੋ ਜਾਵੇ ਉਸ ਨੂੰ ਜਿਹੜਾ ਨਾ ਉਹ ਦਿੰਦਾ ਹੈ। ਵਾਰਿਸ ਸ਼ਾਹ ਦਾ ਹੁਣ ਜਿਹੜਾ ਵਾਰਾ ਪਾਰਾ ਹੈ ਉਹਦੇ ਵਿੱਚ ਔਰੰਗਜ਼ੇਬ ਆਲਮਗੀਰ ਤੋਂ ਬਾਅਦ ਔਰੰਗਜ਼ੇਬ ਨੇ ਜਿਹੜੀਆਂ ਨੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ
ਉਹ ਛੇੜੀਆਂ ਸਨ। ਉਹ ਆਲਮਗੀਰ ਬਣਨਾ ਚਾਹੁੰਦਾ ਸੀ। ਉਸ ਦਾ ਨਾਰਾ ਸੀ ਕਿ ਉਹ ਇਸਲਾਮ ਦੀ ਖਾਤਰ ਜਿਹੜਾ ਹੈ ਉਹ ਆਪਣਾ ਸੁਲਤਾਨ ਬਣਿਆ ਹੈ, ਔਰ ਉਸ ਦਾ ਜਿਹੜਾ ਮੁੱਖ ਟੀਚਾ ਹੈ ਉਹ ਹੈ ਕਿ ਉਹ ਇਸਲਾਮ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਫੈਲਾਵੇਗਾ। ਸੋ ਉਸ ਨੇ ਜਿਹੜੀ ਜੰਗੀ ਜਿਹੜੇ ਹੱਲੇ ਨੇ ਉਹ ਬੜੇ ਬੋਲੇ, ਔਰ ਇਸ ਕਾਰਨ ਉਸ ਦੀ ਜਿਹੜੀ ਸਲਤਨਤ ਹੈ ਉਹ ਉਸ ਨੂੰ ਜਿਹੜੀ ਨਾ ਜ਼ਿਆਦਾ ਤੋਂ ਜ਼ਿਆਦਾ ਪੈਸਿਆਂ ਦੀ ਲੋੜ ਪੈਂਦੀ ਸੀ। ਇਸ ਕਰਕੇ ਉਸ ਨੇ ਕੁਝ ਜ਼ਮੀਨਾਂ ਜਿਹੜੀਆਂ ਨੇ ਉਹ ਵੇਚਣੀਆਂ ਵੀ ਸ਼ੁਰੂ ਕੀਤੀਆਂ ਸਨ, ਔਰ ਉਸ ਨੇ ਬਹੁਤ ਸਾਰੀ ਜ਼ਮੀਨ ਜਿਹੜੀ ਹੈ ਉਹ ਵੇਚੀ ਵੀ ਸੀ। ਔਰ ਇਸ ਤਰ੍ਹਾਂ ਵੇਚੀ ਸੀ ਕਿ ਹੁਣ ਜਿਹੜਾ ਖਰੀਦਣ ਵਾਲਾ ਹੈ ਉਹ ਇਸ ਦਾ ਜਿਹੜਾ ਨਾ ਮਾਲਕ ਜਿਹੜਾ ਨਾ ਉਹ ਹੋਵੇਗਾ। ਲੇਕਿਨ ਬਾਦਸ਼ਾਹੀ ਵਾਰੇ ਪਾਰੇ ਦੇ ਵਿੱਚ ਬਾਦਸ਼ਾਹ ਦੀ ਗੱਲ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਬਾਦਸ਼ਾਹ ਦਾ ਜਿਹੜਾ ਹੁਕਮ ਹੈ, ਬਾਦਸ਼ਾਹ ਦੀ ਜਿਹੜੀ ਖਾਹਿਸ਼ ਹੈ, ਉਹੀ ਕਾਨੂੰਨ ਜਿਹੜੀ ਹੁੰਦੀ ਹੈ। ਬਾਦਸ਼ਾਹ ਅਗਰ ਕੋਈ ਵਾਅਦਾ ਕਰਕੇ ਮੁਕਰ ਜਾਏ ਤੇ ਐਸੀ ਕੋਈ ਅਥਾਰਟੀ ਨਹੀਂ ਹੈ ਜਿਹੜੀ ਕਿ ਉਸ 'ਤੇ ਜਿਹੜਾ ਹੈ ਉਹ ਅਮਲ ਦਰਾਮਦ ਜਿਹੜਾ ਹੈ ਉਹ ਕਰਵਾ ਸਕੇ। ਤੋ ਵਾਰਿਸ ਸ਼ਾਹ ਨੇ ਜਿਹੜੀ ਅੱਜ ਇਸ ਬੰਦ ਦੇ ਵਿੱਚ ਸਾਨੂੰ ਗੱਲ ਦੱਸੀ ਹੈ ਉਹ ਇਹ ਹੈ ਕਿ ਜਿਹੜੀ ਗਰਜ਼ ਹੈ ਇਹ ਪ੍ਰਧਾਨ ਹੈ, ਔਰ ਇਹ ਇਨਸਾਨੀਅਤ ਉੱਤੇ ਜਿਹੜਾ ਨਾ ਇਸ ਦੀ ਜਿਹੜੀ ਹੈ ਚੜ੍ਹਾਈ ਜਿਹੜੀ ਹੈ ਉਹ ਹੈ। ਇਹ ਕਿਸ ਕਾਰਨ ਹੈ? ਇਹ ਮੁੱਢਲੇ ਤੌਰ ਤੇ ਹੀ ਗਰਜ਼ ਜਿਹੜੀ ਹੈ ਉਹ ਪ੍ਰਧਾਨ ਰਹੀ ਹੈ, ਜਾਂ ਤਾਰੀਖ ਦੇ ਕਿਸੇ ਬਾਰੇ ਦੇ ਵਿੱਚ ਆ ਕੇ ਇਹ ਜਿਹੜਾ ਵੈਰ ਹੈ ਬੰਦਿਆਂ ਦਾ ਬੰਦਿਆਂ ਦੇ ਵਿੱਚ ਇਹ ਪੈਦਾ ਹੋਇਆ ਹੈ, ਔਰ ਇਹ ਪੈਦਾ ਹੋਣ ਦੇ ਕਾਰਨ ਜਿਹੜੀ ਗਰਜ਼ ਹੈ ਉਹ ਮੁਸਬਤ ਤੋਂ ਮਨਫੀ ਬਣੀ ਹੈ, ਉਹ ਚੰਗੇ ਤੋਂ ਜਿਹੜੀ ਹੈ ਉਹ ਮੰਦੀ ਬਣੀ ਹੈ। ਤੇ ਔਰ ਇਸ ਤਰ੍ਹਾਂ ਜਿਹੜੇ ਇਨਸਾਨ ਨੇ ਉਹਨਾਂ ਦੇ ਵਿੱਚ ਇੱਕ ਜਿਹੜੀ ਹੈ ਤਕਸੀਮ ਜਿਹੜੀ ਹੋਈ ਹੈ ਚੰਗੇ ਮੰਦੇ ਦੀ, ਕਿ ਇਹ ਇਨਸਾਨ ਜਿਹੜੇ ਨੇ ਇਹ ਚੰਗੇ ਨੇ, ਇਹ ਜਿਹੜੇ ਨੇ ਇਹ ਇਨਸਾਨ ਹੀ ਨਹੀਂ ਹੈ, ਇਹਨਾਂ ਦਾ ਜਿਹੜਾ ਵਰਤਾਰਾ ਹੈ ਇਹ ਜਾਨਵਰਾਂ ਵਾਲਾ ਹੈ। ਇਹ ਸਾਰਾ ਕੁਝ ਦੇਖਣ ਲਈ ਸਾਨੂੰ ਤਾਰੀਖ ਦੇ ਜਿਹੜਾ ਹੈ ਪੰਨੇ ਜਿਹੜੇ ਨੇ ਉਹ ਫਰੋਲਣੇ ਪੈਣਗੇ, ਤੇ ਜਦੋਂ ਅਸੀਂ ਤਾਰੀਖ ਦੇ ਪੰਨੇ ਫਰੋਲਾਂਗੇ ਤੇ ਫੇਰ ਹੀ ਇਹਦੀ ਜਿਹੜੀ ਹੈ ਨਾ ਵਾਰਿਸ ਸ਼ਾਹ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨਾ ਸੈਣ ਨਾ ਅੰਗ ਦੇ ਨੇ। ਤੇ ਤਾਰੀਖ ਦੇ ਬਾਰੇ ਦੇ ਵਿੱਚ ਅਸੀਂ ਜਿਹੜੀ ਨਾ ਕਰੀਬ ਤਰੀਨ ਵਾਰਿਸ ਸ਼ਾਹ ਦੇ ਕੋਲ ਜਿਹੜਾ ਦੌਰ ਹੈ ਉਹ ਹੈ ਔਰੰਗਜ਼ੇਬ ਆਲਮਗੀਰ ਦਾ, ਕਿ ਔਰੰਗਜ਼ੇਬ ਨੇ ਕਿਸ ਤਰ੍ਹਾਂ ਜਿਹੜਾ ਹੈ ਆਪਣਾ ਰਾਜ ਜਿਹੜਾ ਹੈ ਉਹ ਸਥਾਪਿਤ ਕੀਤਾ, ਕਾਇਮ ਕੀਤਾ। ਉਸ ਨੇ ਆਪਣੇ ਭਰਾਵਾਂ ਨੂੰ ਜਿਹੜਾ ਹੈ ਉਹ ਕਤਲ ਕੀਤਾ, ਔਰ ਕਈਆਂ ਨੂੰ ਧੋਖੇ ਦੇ ਨਾਲ ਜਿਹੜਾ ਹੈ ਉਸ ਨੇ ਜਿਹੜਾ ਹੈ ਉਹ ਕਤਲ ਕੀਤਾ, ਔਰ ਕਤਲ ਕੀਤਾ ਉਹਨੇ ਸਿਰਫ ਰਾਜ ਪਾਠ ਜਿਹੜਾ ਹੈ ਸੰਭਾਲਣ ਵਾਸਤੇ, ਕਿਉਂਕਿ ਮੁਗਲਾਂ ਦੀ ਜਿਹੜੀ ਰੀਤ ਸੀ ਉਹਦੇ ਵਿੱਚ ਤੇ ਉਹ ਜਿਹੜਾ ਸੀ ਔਰੰਗਜ਼ੇਬ ਆਲਮਗੀਰ ਉਹ ਰਾਜ ਜਿਹੜਾ ਸੁਲਤਾਨ ਜਿਹੜਾ ਹੈ ਉਹ ਨਹੀਂ ਸੀ ਬਣ ਸਕਦਾ। ਜਿਹੜਾ ਆਪਣਾ ਉਸ ਦਾ ਬਾਪ ਸੀ ਉਹ ਦਾਰਾ ਸ਼ਕੂਰ ਨੂੰ ਜਿਹੜਾ ਹੈ ਉਹ ਇਸ ਯੋਗ ਸਮਝਦਾ ਸੀ, ਲਿਹਾਜ਼ਾ ਜਿਸ ਵੇਲੇ ਉਹਨੂੰ ਇਹ ਭਿਣਕ ਪਈ ਆਪਣੇ ਪਿਓ ਦੀ ਇਸ ਖਾਹਿਸ਼ ਦੀ, ਤੇ ਉਸ ਨੇ ਆਪਣੇ ਪਿਓ ਨੂੰ ਵੀ ਕੈਦ ਕਰ ਦਿੱਤਾ, ਤੇ ਇੱਕ ਇੱਕ ਕਰਕੇ ਉਸ ਨੇ ਆਪਣੇ ਭਰਾਵਾਂ ਨੂੰ ਜਿਹੜਾ ਹੈ ਉਹ ਕਤਲ ਕਰ ਦਿੱਤਾ। ਤੇ ਇੱਥੇ ਤੁਸੀਂ ਵੇਖੋ ਕਿ ਜਿਹੜਾ ਇੱਕ ਪੁੱਤਰ ਹੈ ਉਸ ਨੇ ਰਾਜ ਪਾਠ ਦੀ ਖਾਤਰ ਆਪਣੇ ਪਿਓ ਨੂੰ ਵੀ ਜਿਹੜਾ ਹੈ ਪਿਓ ਨਹੀਂ ਸਮਝਿਆ, ਬਲਕਿ ਆਪਣਾ ਇੱਕ ਹਰੀਫ ਸਮਝਿਆ। ਇਸੇ ਤਰ੍ਹਾਂ ਉਸ ਨੇ ਆਪਣੇ ਭਰਾਵਾਂ ਨੂੰ ਵੀ ਜਿਹੜਾ ਹੈ ਆਪਣਾ ਭਰਾ ਨਹੀਂ ਸਮਝਿਆ, ਬਲਕਿ ਉਹਨਾਂ ਨੂੰ ਸ਼ਰੀਕਾ ਸਮਝ ਕੇ ਉਸ ਨੇ ਉਹਨਾਂ ਨੂੰ ਜਿਹੜਾ ਹੈ ਉਹ ਬਿਲੇ ਲਾਇਆ। ਤੋ ਔਰ ਇਸ ਤਰ੍ਹਾਂ ਜਿਹੜਾ ਵੀ ਇੱਕ ਹੋਰ ਜਿਹੜਾ ਅਸੀਂ ਇਹਦੇ ਵਿੱਚ ਸਾਨੂੰ ਜਿਹੜੀ ਗੱਲ ਨਜ਼ਰ ਆਉਂਦੀ ਹੈ ਕਿ ਭਾਵੇਂ ਕੋਈ ਬਾਦਸ਼ਾਹ ਹੋਵੇ ਤੇ ਭਾਵੇਂ ਕੋਈ ਡਿਕਟੇਟਰ ਹੋਵੇ, ਉਹ ਜਦੋਂ ਵੀ ਆਪਣਾ ਉਸ ਵੇਲੇ ਦਾ ਜਿਹੜਾ ਇੱਕ ਤਰੀਕਾ ਹੁੰਦਾ ਇਕਤਦਾਰ ਦੇ ਵਿੱਚ ਆਉਣ ਦਾ, ਸੁਲਤਾਨ ਬਣਨ ਦਾ, ਉਹ ਇੱਕ ਜਿਹੜਾ ਮੰਨਿਆ ਹੋਇਆ ਤਰੀਕਾ ਹੈ ਉਸ ਤੋਂ ਹਟ ਕੇ ਜਿਸ ਵੇਲੇ ਆਉਂਦੇ ਨੇ ਤੇ ਫਿਰ ਉਹ ਮਜ਼ਹਬ ਦਾ ਜਿਹੜਾ ਹੈ ਉਹ ਸਹਾਰਾ ਲੈਂਦੇ ਨੇ। ਅਸੀਂ ਇਤਿਹਾਸ ਦੇ ਪੰਨਿਆਂ ਤੇ ਜਦੋਂ ਨਜ਼ਰ ਮਾਰ ਰਹੇ ਹਾਂ ਤੇ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਔਰੰਗਜ਼ੇਬ ਆਲਮਗੀਰ ਨੇ ਜਿਹੜਾ ਮੁਗਲ ਖਾਨਦਾਨਾਂ ਦਾ ਜਿਹੜਾ ਤਰੀਕਾ ਸੀ ਉਸ ਤੋਂ ਹਟ ਕੇ ਜਿਸ ਵੇਲੇ ਆਇਆ ਤੇ ਉਹਨੂੰ ਜਸਟੀਫਾਈ ਕਰਨ ਲਈ, ਉਸ ਨੂੰ ਕਾਬਿਲ ਕਬੂਲ ਬਣਾਉਣ ਲਈ ਉਸ ਨੇ ਮਜ਼ਹਬ ਦਾ ਸਹਾਰਾ ਲਿਆ ਔਰ ਕਿਹਾ ਕਿ ਉਹਨੂੰ ਕੋਈ ਸ਼ੌਕ ਨਹੀਂ ਬਾਦਸ਼ਾਹ ਬਣਨ ਦਾ, ਔਰ ਉਹ ਬਾਦਸ਼ਾਹ ਇਸ ਵਾਸਤੇ ਬਣਿਆ ਹੈ ਕਿ ਉਹ ਜਗਤ ਦੇ ਉੱਤੇ ਜਿਹੜਾ ਹੈ ਪੂਰੇ ਜਗਤ ਦੇ ਉੱਤੇ ਇਸਲਾਮ ਨੂੰ ਜਿਹੜਾ ਹੈ ਉਹ ਫੈਲਾਉਣਾ ਚਾਹੁੰਦਾ ਹੈ। ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਿਹੜੇ ਜਮਹੂਰੀ ਦੌਰ ਦੇ ਵਿੱਚ ਜਿਹੜੇ ਲੋਕ ਆਇਨ ਤੋਂ ਹਟ ਕੇ ਜਿਹੜਾ ਹੈ
ਉਹ ਇਕਤਦਾਰ ਦੇ ਵਿੱਚ ਆਉਂਦੇ ਨੇ, ਉਹ ਵੀ ਹੀ ਧਰਮ ਦਾ ਹੀ, ਮਜ਼ਹਬ ਦਾ ਹੀ ਸਹਾਰਾ ਲੈਂਦੇ ਨੇ। ਜਿਵੇਂ ਸਾਡੇ ਇੱਥੇ ਜਿਹੜੀ ਮਿਸਾਲ ਹੈ, 5 ਜੁਲਾਈ 1970 ਨੂੰ ਜ਼ਿਆ ਉਲ ਹਕ ਨੇ ਪੀਪਲਸ ਪਾਰਟੀ ਦੀ ਹੁਕੂਮਤ ਨੂੰ ਖਤਮ ਕਰਕੇ ਤੇ ਆਪ ਜਿਹੜਾ ਹੈ ਉਹ ਰਾਜਪਾਟ ਸੰਭਾਲ ਲਿਆ, ਔਰ ਇਹ ਕੀਤਾ ਕਿ ਉਹ ਸਹਾਰਾ ਇਹ ਲਿਆ ਕਿ ਉਹ ਮੁਲਕ ਦੇ ਵਿੱਚੋਂ ਕਰਪਸ਼ਨ ਖਤਮ ਕਰਨ ਆਇਆ ਹੈ, ਔਰ ਮੁਲਕ ਵਿੱਚ ਇਸਲਾਮੀ ਨਿਜ਼ਾਮ ਜਿਹੜਾ ਹੈ ਉਹ ਨਾਫਜ਼ ਕਰਨ ਆਇਆ ਹੈ। ਇਸਲਾਮ ਜਿਹੜਾ ਹੈ ਉਹ ਖਤਰੇ ਦੇ ਵਿੱਚ ਸੀ। ਸੋ ਅਸੀਂ ਦੇਖਦੇ ਹਾਂ ਕਿ ਦੋਨੋਂ ਹੀ ਔਰੰਗਜ਼ੇਬ ਆਲਮਗੀਰ ਦਾ ਦੌਰ ਔਰ ਜ਼ਿਆ ਉਲ ਹਕ ਦਾ ਜਿਹੜਾ ਤਰੀਕਾ ਵਾਰਦਾਤ ਹੈ, ਇਹ ਇੱਕ ਹੀ ਹੈ ਕਿ ਉਹ ਧਰਮ, ਉਹ ਵੀ ਧਰਮ ਦਾ ਸਹਾਰਾ ਲੈ ਰਿਹਾ, ਇਹ ਵੀ ਜਿਹੜਾ ਹੈ ਧਰਮ ਦਾ ਸਹਾਰਾ ਲੈ ਰਿਹਾ। ਔਰ ਔਰੰਗਜ਼ੇਬ ਦੇ ਇਸ ਇਕਦਾਮ ਨੇ ਜਿਹੜੀ ਹਿੰਦੁਸਤਾਨ ਦੀ ਜਿਹੜੀ ਸੁਸਾਇਟੀ ਸੀ ਉਸ ਨੂੰ ਤਿੱਤਰ ਬਿੱਤਰ ਕਰ ਦਿੱਤਾ। ਇਸੇ ਤਰ੍ਹਾਂ ਜ਼ਿਆ ਉਲ ਹਕ ਨੇ ਆਪਣੇ ਇਕਤਦਾਰ ਨੂੰ ਲੰਬਾ ਕਰਨ ਲਈ ਜਿਹੜੇ ਪੈਰ ਪੁੱਟੇ, ਉਸ ਦੇ ਤੱਤ ਦੇ ਵਿੱਚ ਵੀ ਜਿਹੜੀ ਪਾਕਿਸਤਾਨ ਦੀ ਸੁਸਾਇਟੀ ਹੈ ਉਹ ਤਿੱਤਰ ਬਿੱਤਰ ਹੋ ਗਈ। ਉਸ ਦੇ ਵਿੱਚ ਜਿਹੜਾ ਫਿਰਕਾ ਵਾਰਾਨਾ ਤਨਜ਼ੀਮਾਂ ਜਿਹੜੀਆਂ ਨੇ ਉਹ ਗਾਈਆਂ, ਔਰ ਅੱਜ ਤੱਕ ਜਿਹੜਾ ਹੈ ਉਹ ਸਾਡੇ ਮੁਸੀਬਤ ਜਿਹੜੀ ਹੈ ਸਾਡੇ ਗਲਾਂ ਦੇ ਵਿੱਚ ਪਈ ਹੋਈ ਹੈ, ਉਹ ਸਾਡੀ ਜਾਨ ਜਿਹੜੀ ਹੈ ਉਹ ਨਹੀਂ ਛੱਡ ਰਹੀ। ਲੇਕਿਨ ਜਿਹੜੀ ਸਾਡੀ ਐਸਟੈਬਲਿਸ਼ਮੈਂਟ ਹੈ ਇੱਥੋਂ ਦੇ ਜਿਹੜੇ ਰਾਜਪਾਠ ਦੇ ਜਿਹੜੇ ਮਾਲਕ ਆਪਣੇ ਆਪ ਨੂੰ ਸਮਝਦੇ ਨੇ, ਉਹਨਾਂ ਨੇ ਅਜੇ ਤੱਕ ਵੀ ਜਿਹੜਾ ਹੈ ਇਸ ਤੋਂ ਸਾਰਾ ਜਿਹੜਾ ਨਾ ਸਬਕ ਜਿਹੜਾ ਨਾ ਹਾਸਲ ਨਹੀਂ ਕੀਤਾ। ਇਸ ਵਾਸਤੇ ਨਹੀਂ ਕੀਤਾ ਕਿ ਉਹਨਾਂ ਨੂੰ ਇਸ ਧਰਤੀ ਦੇ ਨਾਲ ਜਿਹੜਾ ਹੈ, ਇਸ ਕੌਮ ਦੇ ਨਾਲ ਜਿਹੜਾ ਹੈ ਕੋਈ ਪਿਆਰ ਨਹੀਂ, ਕੋਈ ਮੋਹ ਨਹੀਂ, ਕੋਈ ਮੁਹੱਬਤ ਨਹੀਂ। ਉਹਨਾਂ ਨੂੰ ਅਗਰ ਪਿਆਰ ਹੈ ਤੇ ਉਹ ਆਪਣੀ ਗਰਜ਼ ਦੇ ਨਾਲ ਹੈ। ਸੋ ਇੱਥੇ ਵੀ ਗਰਜ਼ ਜਿਹੜੀ ਹੈ ਉਹ ਆਇਨ ਦੇ ਉੱਤੇ, ਗਰਜ਼ ਜਿਹੜੀ ਹੈ ਉਹ ਕੌਮ ਦੇ ਉੱਤੇ, ਗਰਜ਼ ਜਿਹੜੀ ਹੈ ਉਹ ਦੇਸ਼ ਦੇ ਉੱਤੇ ਜਿਹੜੀ ਹੈ ਉਹ ਪ੍ਰਧਾਨ ਬਣ ਗਈ ਹੈ। ਸੋ ਵਾਰਿਸ ਸ਼ਾਹ ਨੇ ਇਹ ਜਿਹੜਾ ਕੁਲੀਆ ਕਾਇਦਾ ਜਿਹੜਾ ਬਿਆਨ ਕੀਤਾ ਹੈ, ਇਸ ਨੂੰ ਅਸੀਂ ਦਾਅਵਤ ਦਿੰਦੇ ਹਾਂ ਕਿ ਤੁਸੀਂ ਤਾਰੀਖ ਦੇ ਹਵਾਲੇ ਦੇ ਨਾਲ ਜਿਹੜਾ ਹੈ ਇਸ ਨੂੰ ਪਰਖੋ ਤੇ ਹਰ ਪੱਧਰ ਦੇ ਉੱਤੇ ਜਿਹੜਾ ਹੈ ਇਹ ਕੁਲੀਆ ਕਾਇਦਾ ਸਾਨੂੰ ਸੱਚਾ ਨਜ਼ਰ ਆਉਂਦਾ ਹੈ। ਤੋ ਅਸੀਂ ਕਹਿ ਸਕਦੇ ਹਾਂ ਕਿ ਵਾਰਿਸ ਸ਼ਾਹ ਦਾ ਇਲਮ, ਵਾਰਿਸ ਸ਼ਾਹ ਦਾ ਮੁਸ਼ਾਹਦਾ ਜਿਹੜਾ ਹੈ ਉਹ ਬਹੁਤ ਡੂੰਘਾ ਹੈ। ਵਾਰਿਸ ਸ਼ਾਹ ਨੇ ਬੜੀ ਬਾਰੀਕੀ ਦੇ ਨਾਲ, ਬੜੀ ਡੂੰਘਾਈ 'ਚ ਜਾ ਕੇ ਇਸ ਸਾਰੇ ਮਾਮਲਾਤ ਨੂੰ ਜਿਹੜਾ ਹੈ ਉਹ ਵੇਖਿਆ ਹੈ। ਵਾਰਿਸ ਸ਼ਾਹ ਦਾ ਇਹ ਜਿਹੜਾ ਵੇਖਣ ਦੀ ਜਿਹੜੀ ਅੱਖ ਹੈ, ਇਹ ਵਾਰਿਸ ਸ਼ਾਹ ਹੋਰਾਂ ਨੂੰ ਕਿੱਥੋਂ ਮਿਲੀ ਹੈ, ਇਹ ਅਸੀਂ ਦੱਸ ਆਏ ਹਾਂ ਕਿ ਵਾਰਿਸ ਸ਼ਾਹ ਹੋਰਾਂ ਦੀ ਇੱਕ ਸੰਗਤ ਹੈ, ਔਰ ਉਸ ਸੰਗਤ ਦੇ ਵਿੱਚ ਕਈ ਵੰਨ ਦੇ ਲੋਕ ਜਿਹੜੇ ਨੇ, ਕਈ ਇਲਮਾਂ ਤੇ ਜਿਹੜਾ ਹੈ ਦੇ ਤਾਰੂ ਜਿਹੜੇ ਨੇ ਉਹ ਇਸ ਸੰਗਤ ਦੇ ਵਿੱਚ ਜਿਹੜਾ ਹੈ ਉਹ ਬੈਠੇ ਨੇ ਤੇ ਆਪਣਾ ਇਲਮ ਜਿਹੜਾ ਹੈ ਉਹ ਵੰਡ ਰਹੇ ਨੇ। ਸੰਗਤਾਂ ਦਾ ਜਿਹੜਾ ਬੁਨਿਆਦੀ ਟੀਚਾ ਹੁੰਦਾ ਹੈ ਉਹ ਇਲਮ ਵੰਡਣਾ ਹੀ ਹੁੰਦਾ ਹੈ, ਔਰ ਉਹ ਲੋਕਾਂ ਨੂੰ ਜਿਹੜਾ ਹੈ ਉਹ ਸਿੱਧੀ ਰਾਹ ਤੇ ਜਿਹੜਾ ਹੈ ਸੋਚਣ ਸਮਝਣ ਦੀ ਜਿਹੜੀ ਰਾਹ ਹੈ ਕਿ ਸੋਚਿਆ ਕਿਵੇਂ ਜਾਵੇ, ਉਹ ਤਰੀਕਾ, ਉਹ ਵੱਲ, ਉਹ ਢੰਗ, ਉਹ ਜਿਹੜਾ ਢਾਬਾ ਹੈ ਉਹ ਦੱਸਦੇ ਨੇ। ਤੇ ਹੁਣ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਇਹ ਅਸੀਂ ਵੇਖਾਂਗੇ ਅਗਲੇ ਸਤਵਾਰੇ, ਜਦੋਂ ਅਸੀਂ ਵਾਰਿਸ ਸ਼ਾਹ ਹੋਰਾਂ ਦੀ ਹੀਰ ਨੂੰ ਫਰੋਲਾਂਗੇ ਤੇ ਫਿਰ ਸਾਨੂੰ ਪਤਾ ਲੱਗੇਗਾ ਕਿ ਮਾਮਲਾ ਜਿਹੜਾ ਹੈ ਉਹ ਕਿਸ ਪਾਸੇ ਚੱਲਦਾ ਹੈ। ਉਸ ਵੇਲੇ ਤੀਕ ਲਈ ਮੈਨੂੰ ਦਿਓ ਆਗਿਆ ਲੈਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਜਾਗ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਸ਼ੇਅਰ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜਾ ਹੈ ਇਸ ਆਵਾਜ਼ ਨੂੰ ਜਿਹੜਾ ਹੈ ਵਾਰਿਸ ਸ਼ਾਹ ਦੀ ਜਿਹੜੀ ਸੋਚ ਹੈ ਉਸ ਨੂੰ ਅਪਣਾਉਣ ਦਾ ਜਿਹੜਾ ਹੈ ਚਾਰਾ ਕਰੋ। ਕੁਲ ਦਾ ਭਲਾ ਤੇ ਕੁਲ ਦੀ ਖੈਰ।